पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। आए सिख सरदार। अस्सलाम वालेकुम जी, सत श्री अकाल, प्रणाम दोस्तों। मैं नासर कसाना और तुसी देख रहे हो पंजाबी चैनल एक पिंड पंजाब दा। ਅਸੀਂ ਆਪਣੇ ਚੈਨਲ ਤੇ ਜਿੱਥੇ ਪਾਰਟੀਸ਼ਨ ਨਾਲ ਜੁੜੀਆਂ ਹੋਈਆਂ ਕਹਾਣੀਆਂ ਤੁਹਾਡੇ ਰੂਬਰੂ ਕਰੀਦੀਆਂ, ਉਹਦੇ ਨਾਲ ਕਲਚਰ ਜਿਹੜਾ ਪੰਜਾਬ ਦਾ ਮੁੱਕਦਾ ਹੋਇਆ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੀਦੀ, ਔਰ ਪਾਕਿਸਤਾਨ ਦੀ ਖੂਬਸੂਰਤੀ ਤੁਹਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰੀਦੀ ਆ। ਔਰ ਜੋ ਚੜ੍ਹਦੇ ਪੰਜਾਬ ਤੋਂ ਸਾਡੇ ਪ੍ਰਾਹੁਣੇ ਆਉਂਦੇ ਉਹਨਾਂ ਨੂੰ ਪਾਕਿਸਤਾਨ ਘੁਮਾਈਦਾ ਆ, ਉਹ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰੀਦੀਆਂ ਜਿਹੜੀਆਂ ਆਲਮੀ ਮੀਡੀਆ ਤੇ ਨਹੀਂ ਦਿਖਾਈਆਂ ਜਾਂਦੀਆਂ। ਤੇ ਅੱਜ ਸਾਡੇ ਨਾਲ ਮੌਜੂਦ ਨੇ ਸਾਡੇ ਚੜ੍ਹਦੇ ਪੰਜਾਬ ਤੋਂ ਆਏ ਪ੍ਰਾਹੁਣੇ ਸਰਦਾਰ ਬਲਰਾਜ ਸਿੰਘ ਸੰਧੂ ਸਾਹਿਬ। ਇਹਨਾਂ ਦਾ ਤਲਕ ਲਹਿੰਦੇ ਪੰਜਾਬ ਦੇ ਪਿੰਡ 521 ਗਾਬੇ ਨਾਲ ਆ, ਜਿਹੜਾ ਕਿ ਟੋਭਾ ਟੇਕ ਸਿੰਘ ਦੇ ਲਾਗੇ ਪੈਂਦਾ ਆ। ਪਿਛਲੇ ਸਾਲ ਵੀ ਇਹ ਆਪਣਾ ਪਿੰਡ ਵੇਖਣ ਆਏ ਸੀ, ਲੇਕਿਨ ਇਹਨਾਂ ਦਾ ਦਿਲ ਨਹੀਂ ਭਰਿਆ, ਦਿਲ ਨਹੀਂ ਰੱਜਿਆ ਇਹਨਾਂ ਦਾ, ਤੇ ਇਸ ਕਰਕੇ ਦੁਬਾਰਾ ਇਹ ਆਪਣਾ ਪਿੰਡ ਦੇਖਣ ਆਏ ਆ। ਤੇ ਅਸੀਂ ਆਪਣੇ ਵਲੌਗ ਰਾਹੀਂ ਪੰਜਾਬ ਦਾ ਇੱਕ ਵਧੀਆ ਜਿਹੜਾ ਚਿਹਰਾ ਉਹ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰੀ ਦੀ। ਅੱਜ ਅਸੀਂ ਪਹੁੰਚੇ ਹਾਂ ਜੀ ਇੰਪੋਰੀਅਮ ਮਾਲ ਦੇ ਵਿੱਚ। ਇੱਥੇ ਅਸੀਂ ਸਰਦਾਰ ਸਾਹਿਬ ਨੂੰ ਲੈ ਕੇ ਆਏ ਹਾਂ। ਇਹਨਾਂ ਨੇ ਇੱਥੇ ਕਰੰਸੀ ਐਕਸਚੇਂਜ ਕਰਵਾਉਣੀ ਸੀਗੀ, ਉੱਥੇ ਰੁਕੇ ਹਾਂ ਜੀ। ਇਸ ਤੋਂ ਬਾਅਦ ਅਸੀਂ ਪਾਕਿਸਤਾਨ ਲਾਹੌਰ ਦੇ ਬਾਹਰ ਦੇ ਮਨਾਜ਼ਰ ਵੀ ਤੁਹਾਡੇ ਰੂਬਰੂ ਕਰਾਂਗੇ। ਉਮੀਦ ਕਰਦੇ ਹਾਂ ਕਿ ਸਾਡੀ ਵੀਡੀਓ ਤੁਹਾਨੂੰ ਇਹ ਪਸੰਦ ਆਏਗੀ। ਇਹਨੂੰ ਐਂਡ ਤੱਕ ਜ਼ਰੂਰ ਦੇਖਿਓ ਔਰ ਸਾਡੇ ਨਾਲ ਜੁੜੇ ਰਹੋ ਜੀ। ਅਸੀਂ ਹੁਣ ਜੀ ਆਪਣਾ ਕਰੰਸੀ ਐਕਸਚੇਂਜ ਕਰਾਉਣ ਤੋਂ ਬਾਅਦ ਰੂਸ ਜਾ ਰਹੇ ਹਾਂ ਤੇ ਪਾਕਿਸਤਾਨ ਲਾਇਲਪੁਰ, ਫੈਸਲਾਬਾਦ, ਲਾਹੌਰ, ਬਾਕੀ ਸ਼ਹਿਰਾਂ ਦੀ ਖੂਬਸੂਰਤੀ ਤੁਹਾਡੇ ਰਿਵਿਊ ਕਰਦੇ ਰਹਾਂਗੇ। ਆਜ਼ਾਦ ਸਾਹਿਬ ਸਾਡੇ ਨਾਲ ਮੌਜੂਦ ਨੇ ਜੀ, ਡਾਕਟਰ ਸ਼ਾਕ ਸਾਹਿਬ। ਭਾਈ ਸਾਹਿਬ ਆਓ। हेलो जी, एक और पिंड वाले मिल पे हैं। हाँ जी बिल्कुल, मौजूदा और साबका वाले भरा मिलते। और सुनाओ, ठीक ठाक। मुंह करो उधर को जरा कैमरे वाल नूं। क्या बात आ रही है। 1947 ਦੀ ਵੰਡ ਤੋਂ ਪਹਿਲੇ ਇਹ ਰਹਿੰਦੇ ਸੀ 521 ਤੋਂ, ਉਸ ਤੋਂ ਬਾਅਦ ਤੁਸੀਂ ਇੱਥੇ ਸਾਡੀ ਕੀ ਹੋ ਗਈ, ਤੁਹਾਡੀ 21 ਹੋ ਗਈ ਹੈ। ਇਹਨਾਂ ਨੇ ਕਬਜ਼ਾ ਕਰ ਲਿਆ, ਇਹਨਾਂ ਨੇ ਕਬਜ਼ਾ ਕਰ ਲਿਆ, ਛੁਡਾ ਲੈਣੇ ਉਹਨਾਂ ਨੇ। ਹੋਰ ਸੁਣਾਓ ਕੀ ਹਾਲ ਚਾਲ ਹੈ? ਠੀਕ ਠਾਕ ਹੋ? ਜਿੰਦੇ ਵਾਸਤੇ ਰਹੋ ਜੀ। ਇਹ ਲਾਹੌਰੋਂ ਅਨਵਰ ਸਾਹਿਬ ਮਿਲਣ ਆਏ ਆ ਜੀ ਆਪਣੇ ਸਰਦਾਰ ਬਲਰਾਜ ਸਿੰਘ ਸੰਧੂ ਹੁਣਾਂ ਨੂੰ, ਜਿਹੜੇ ਲਾਹੌਰ ਅੱਜ ਵਾਘਾ ਕ੍ਰਾਸ ਕਰਕੇ ਪਹੁੰਚੇ ਆ। ਔਰ ਇਹਨਾਂ ਦੀ ਮੁਲਾਕਾਤ ਇਹਨਾਂ ਨਾਲ ਟੈਲੀਫੋਨ ਤੇ ਤਾਂ ਪਹਿਲੇ ਹੀ ਸੀਗੀ, ਅੱਜ ਇਹ ਰੂਬਰੂ ਵੀ ਹੋ ਗਏ ਆ। ਫਿਰ ਇਹਨਾਂ ਦਾ ਪਿੰਡ ਵੀ ਆਪਾਂ ਇਹਨਾਂ ਨੂੰ ਹੁਣ ਲਿਜਾ ਕੇ ਦਿਖਾਣਾ। ਸਾਨੂੰ ਮਿਲਾਇਆ ਕਿਸਾਨਾ ਸਾਹਿਬ ਨੇ ਮਿਹਨਤ ਕਰਕੇ। ਚਲੋ ਜੀ, ਇਹ ਤਾਂ ਹੁਣ ਦੇਖੋ ਰੱਬ ਦੀ ਜ਼ਾਤ ਜਦ ਕੋ ਜਿਹੜਾ ਕੰਮ ਲੈ ਲਵੇ, ਬਾਕੀ ਅੱਲਾਹ ਪਾਕ ਖੁਸ਼ ਰੱਖੇ। ਅਸੀਂ ਤਾਂ ਤਕਰੀਬਨ ਜਿੰਨੀ ਵੀ ਸਟੋਰੀਆਂ ਬਣਾਈ ਦੀਆਂ, ਉਹ ਸਟੋਰੀ 'ਚੋਂ ਕੋਈ ਨਾ ਕੋਈ ਬੰਦਾ ਮਿਲ ਜਾਂਦਾ, ਕੋਈ ਖੂਨੀ ਰਿਸ਼ਤਾ ਮਿਲ ਜਾਂਦਾ, ਕੋਈ ਤਲਕਦਾਰੀ ਵਾਲਾ ਮਿਲ ਜਾਂਦਾ, ਕਿਸੇ ਨੇ ਕੋਈ ਪੱਗ ਵਟਾਈ ਉਹ ਮਿਲ ਜਾਂਦਾ। ਯਾਨੀ ਕੋਈ ਐਸੀ ਸਟੋਰੀ ਨਹੀਂ ਹੈਗੀ ਜਿਹਦੇ ਵਿੱਚ ਹਾਂ ਬਣਦਾ ਆ। ਬੈਠੋ ਜੀ। ਆਓ ਜੀ ਭਾਈ ਸਾਹਿਬ, ਆ ਜਾਓ ਬੈਠੋ। ਵੈਲਕਮ। ਬਿਲਕੁਲ ਠੀਕ ਠਾਕ। ਅੱਛਾ ਠੀਕ ਹੈ। ਅੱਜ ਤਾਂ ਖੁਸ਼ੀ ਹੋ ਗਈ। ਅੱਜ ਤੁਹਾਨੂੰ ਛੁੱਟੀ ਸੀ ਕਿ ਛੁੱਟੀ ਕਰਾਈ? ਛੁੱਟੀ ਸੀ ਅੱਜ ਛੁੱਟੀ ਸੀ। ਅੱਜ 5 ਫਰਵਰੀ ਦੀ ਛੁੱਟੀ ਸੀਗੀ। ਵੈਸੇ ਉਦਾਂ ਨਹੀਂ ਤੇ ਫਿਰ ਇਹਨਾਂ ਦੇ ਕੰਮ ਦੇ ਵਿੱਚੋਂ ਛੁੱਟੀ ਕਰਾਉਣੀ ਪੈਣੀ ਸੀ। ਔਖਾ ਹੋ ਜਾਂਦਾ ਜੀ, ਕੰਮਕਾਰ ਵਾਲੇ ਬੰਦੇ ਲਈ ਔਖਾ ਹੋ ਜਾਂਦਾ ਜੀ। ਕਹੋ ਜੀ ਫਸੇ ਹੀ ਨੇ, ਘਰ ਦੇ ਨਿਕਲ ਹੀ ਨਹੀਂ ਦਿੰਦੇ ਉਹ ਵੀ, ਘਰ ਵਾਲੇ ਵੀ। ਹਾਂ, ਉਹ ਵੀ ਕਹਿੰਦੇ ਸੀ ਅੱਜ ਤੇ ਫਸੀ ਨੂੰ ਉਹਨਾਂ ਨੇ ਗੱਲ ਸਾਰੇ ਜਹਾਨ ਨੇ ਛੁੱਟੀ ਕੀਤੀ, ਉਹਨਾਂ ਨੇ ਸਾਨੂੰ ਗੱਲ ਵੀ ਇੱਥੇ ਤੁਸੀਂ ਕਿਤੇ ਮੇਰਾ ਕੰਮ ਨਿਬੜੇ। ਹਾਂ ਦੇਖੋ ਜੀ, ਹਰ ਬੰਦਾ ਆਪਣਾ ਸੂਟ ਦੇਖਦਾ ਆ। ਕੰਮ ਨਾਲ ਮਤਲਬ ਉਹਨਾਂ ਨੂੰ ਤੁਹਾਡੀ ਛੁੱਟੀ ਨਾਲ ਜਾਂ ਤੁਹਾਡੇ ਘਰ ਦੇ ਕੰਮਾਂ ਨਾਲ ਨਹੀਂ ਨਾ ਮਤਲਬ। ਨਹੀਂ ਜੀ ਨਹੀਂ। ਉਹ ਤਾਂ ਕਹਿੰਦੇ ਵੀ ਅਸੀਂ ਆਪਣਾ ਵੇੜ ਲਈਏ। ਇਸੇ ਤਰ੍ਹਾਂ ਸਾਡੇ ਵੀ ਉਹ ਲੱਗੇ ਆ ਮਿਸਤਰੀ, ਅਸੀਂ ਉਹਨਾਂ ਨੂੰ ਕਹਿੰਦੇ ਛੁੱਟੀ ਨਾ ਕਰੋ ਯਾਰ, ਸਾਡਾ ਕੰਮ ਨਿਬੜੋ, ਅਸੀਂ ਫਿਰ ਵਾਪਸ ਜਾਣਾ ਹੈ। ਇਸੇ ਤਰ੍ਹਾਂ ਉੱਥੇ ਸਾਡੇ ਵੀ ਸ਼ਾਦੀ ਆ ਜੀ, ਸਾਡੇ ਸ਼ਾਦੀ ਆ ਜੀ, ਸ਼ਾਦੀ ਅਸੀਂ ਕਹਿੰਦੇ ਜਿਹੜੇ ਘਰ ਜਾਈਦਾ ਉਹ ਇਹੋ ਕਹਿੰਦੇ ਸਾਡੇ ਸੀਜ਼ਨ ਆ ਸ਼ਾਦੀਆਂ ਦਾ, ਪ੍ਰਾਹੁਣੇ ਨੇ। ਹਾਂਜੀ ਸੀਜ਼ਨ ਚੱਲ ਰਿਹਾ ਨਾ ਸ਼ਾਦੀਆਂ ਦਾ ਵੀ। ਇਹ ਵੀ ਸੀਜ਼ਨ ਹੀ ਹੁੰਦੇ ਆ, ਜੰਮਣ ਦਾ, ਮਰਨ ਦਾ, ਵਿਆਹਾਂ ਦਾ। ਹਾਂ ਬਿਲਕੁਲ। ਕਈ ਵਾਰੀ ਇਦਾਂ ਹੁੰਦਾ ਵੀ ਪਿੰਡਾਂ ਵਿੱਚ ਨਾ ਜਾਣਾ ਅਮਰੀਕਾ ਤੇ ਛੇਤੀ ਕਰੋ ਸਾਡਾ ਕੰਮ। ਕਈ ਵਾਰੀ ਪਿੰਡਾਂ ਵਿੱਚ ਨਾ ਐਸਾ ਹੁੰਦਾ ਵੀ ਬੰਦੇ ਮਰਨੇ ਸ਼ੁਰੂ ਹੋ ਜਾਂਦੇ ਤੇ ਕੁਲਾਂ ਦਾ ਖਤਮ ਨਹੀਂ ਹੁੰਦਾ। ਅਗਲਾ ਫੇਰ ਸਾਡੇ ਪਿੰਡ ਇੱਕ ਬੁਲਾਣਾ ਸੀ ਤੇ ਉਹਨੂੰ ਕਿਤੇ ਰਿਸ਼ਤੇਦਾਰ ਦਾ ਫੋਨ ਆ ਗਿਆ ਵੀ ਕਿਤੇ ਗੇੜਾ ਹੀ ਲਾ ਲਓ, ਕਹਿੰਦਾ
ਕੰਮ ਹੀ ਬਹੁਤ ਆ, ਕਹਿੰਦਾ ਗੇੜਾ ਕੀ ਲੈਣਾ। ਮਰਨ ਵਾਲਿਆਂ ਦੀ ਲਾਈਨ ਲੱਗੀ ਆ। ਨੂੰ ਵੇਖ ਲਓ ਮਿਲ ਕੇ ਆਇਆ ਮੈਂ ਹਾਂਜੀ ਹਾਂਜੀ ਉਦੋਂ ਬੜੀ ਉਦੋਂ ਤੁਹਾਡੇ ਨਾਲ ਗੱਲ ਕਰਾਈ ਬਿਲਕੁਲ। ਤੇ ਬਾਪੂ ਪੂਰਨ ਤੁਹਾਨੂੰ ਵੀ ਮਿਲਿਆ। ਹਾਂਜੀ ਮੈਂ ਤਾਂ ਸਮਾਂ ਉਹਨਾਂ ਨੂੰ ਹੱਸਦਾ ਪੂਰਨ ਸਿੰਘ ਨੂੰ, ਜਦੋਂ ਤੁਸੀਂ ਮਿਲ ਕੇ ਚਲੇ ਗਏ ਨਾ ਤੇ ਮੈਂ ਫੋਨ ਕੀਤਾ ਤੇ ਕਹਿੰਦਾ, ਮੈਂ ਕਿਹਾ ਤੁਸੀਂ ਦੇਖ ਲਓ ਫਿਰ ਚੋਰੀ ਚੋਰੀ ਮਿਲ ਲਿਆ ਨਾ ਤੇ ਸਾਹਮਣੇ ਤੇ ਨਾਲ ਗੱਲ ਹੋਈ। ਉਹ ਨਹੀਂ ਯਾਰ ਯਕੀਨ ਮੰਨ ਵੀ ਉਹ ਮਤਲਬ ਟਾਈਮ ਹੀ ਥੋੜਾ ਸੀ, ਪਤਾ ਹੀ ਨਹੀਂ ਲੱਗਾ ਮੈਨੂੰ ਗੱਲ ਐਵੇਂ ਬੰਦਾ ਬਹੁਤ ਉਹ ਵੱਡਿਆ ਪੂਰਨ ਬਹੁਤ ਬਜ਼ੁਰਗ ਗੁਣਾ ਦੀ ਗੁਥਲੀ ਆ। ਹਾਂਜੀ ਹਾਂਜੀ ਬੜਾ ਬੀਬਾ ਬਣ ਬਹੁਤ ਬੜੇ ਬੀਬਾ ਪਿਆਰ ਜਦੋਂ ਵੀ ਗੱਲ ਕੀਤੀ ਪਰ ਬੜੇ ਪਿਆਰ ਨਾਲ। ਉਹਦੇ ਕੋਲ ਗੁਣ ਬਹੁਤ ਆ। ਹਾਂਜੀ ਹਾਂ ਦੇਖ ਉਹਨਾਂ ਦੇ ਘਰ ਤਾਂ ਨਹੀਂ ਜਾ ਸਕੇ ਤੇ ਉਹ ਸਾਡੇ ਫਿਰ ਰਿਸ਼ਤੇਦਾਰਾਂ ਕੋਲ ਹੀ ਆ ਕੇ ਤੇ ਉੱਥੇ ਮਿਲ ਪਿਆ ਸੀ। ਉਹ ਵੀ ਕਹਿੰਦਾ ਸੀ ਵੀ ਮੈਂ ਡਾਕਟਰ ਦੇ ਬੱਚੇ ਨੂੰ ਲੈ ਕੇ ਜਾਣਾ, ਉਹਦੇ ਜਿਹੜਾ ਨਾ ਬੇਟਾ ਸੀ ਉਹਦਾ, ਠੀਕ ਹੈ ਉਹਦੇ ਕੋਲ ਦੰਦਾਂ ਦੀ ਸੀਗੇ ਪ੍ਰੋਬਲਮ ਤੇ ਉਹਦੇ ਲੈ ਕੇ ਜਾਣਾ ਸੀ ਉਹਨੇ। ਇਸ ਕਰਕੇ ਫਿਰ ਚਲੋ ਮੈਂ ਕਿਹਾ ਵੀ ਚੱਲ ਮੇਲਾ ਗੇਲਾ ਹੋ ਗਿਆ, ਹਾਂਜੀ ਫਿਰ ਅਸੀਂ ਅਜੇ ਹੈਗੇ ਆ ਵਾਪਸ, ਫਿਰ ਦੁਬਾਰਾ ਕਿਤੇ ਮਿਲ ਲਾਂਗੇ। ਨਹੀਂ ਉਹ ਤਾਂ ਜਦੋਂ ਤੁਸੀਂ ਇੱਥੇ ਹੋ ਕੇ ਚਲੇ ਗਏ ਨਾ ਤੇ ਉਹ ਫਿਰ ਉਸ ਤੋਂ ਬਾਅਦ ਫਿਰ ਸਾਡਾ ਰਾਬਤਾ ਹੁੰਦਾ ਰਿਹਾ, ਫਿਰ ਉਧਰ ਉਧਰ ਹੀ ਗੱਲਾਂ ਬਾਤਾਂ। ਅੱਛਾ ਮੈਨੂੰ ਇਹ ਦੱਸੋ, ਜਿਹੜਾ 521 ਪਿੰਡ ਆ ਹਾਂਜੀ ਸਰਦਾਰ ਸਾਹਿਬ ਹੋਣਾ ਦਾ, ਹਾਂਜੀ ਤੇ ਉੱਥੇ ਇਹਨਾਂ ਦਾ ਜਿਹੜਾ ਟੱਬਰ ਸੀ ਉਹਦੇ ਬਾਰੇ ਪਤਾ ਤੁਹਾਨੂੰ? हाँ। ਬਾਕੀ ਤਾਂ ਆਪਾਂ ਜਦੋਂ ਆਪਾਂ ਪਿੰਡ ਜਾਵਾਂਗੇ ਸਾਰੀ ਗੱਲਬਾਤ ਉੱਥੇ अल्लाह ਕਰਾਂਗੇ। के ये तक पूछो जो मर्जी। ਅੱਛਾ ਉਹ ਆਪਾਂ ਉੱਥੇ ਨਾਲ ਨਾਲ पता ਪੁੱਛਾਂਗੇ ਨਾ। ਹਾਂਜੀ कि ਮੇਰੇ ਨਾਨੇ ਹੁਣੀ ਜਿਹੜੇ ਸੀ ਨਾ, ਹਾਂ ਮੇਰਾ ਨਾਨਾ ਪਹਿਲੇ ਵੀ ਇੱਥੇ ਆਉਂਦਾ ਸੀ ਲੋਹੜੀ ਤੇ ਨਾਨਾ ਜਿਹੜਾ ਸੀਗਾ ਨਾ ਖੁਸ਼ਮੰਦ ਪਹਿਲਵਾਨ ਮੀਆਂ ਕੋਟੀਆ ਜਿਹੜਾ, ਸੀਨਾ ਮਾਲੂਮਾਤ ਤੁਹਾਡੇ ਕੋਲ ਬਹੁਤ ਜ਼ਿਆਦਾ। ਹਾਂਜੀ ਹਾਂਜੀ ਆਪਣੀ ਮੁਲਾਕਾਤ। ਉਹ ਜਿਹੜੇ ਸੀਗੇ ਨਾ, ਉਹ ਜਿਹੜੇ ਇਹਨਾਂ ਦੇ ਦਾਦਾ ਸੀਗੇ ਨਾ ਹਾਂ ਸਰਦਾਰ ਦੁੱਲਾ ਸਿੰਘ, ਹਾਂ ਉਹ ਉਹਦੇ ਉਸਤਾਦ ਸੀ ਪਹਿਲਵਾਨੀ ਚ। ਪਹਿਲਵਾਨੀ ਚ। ਤੇ ਜਾਣ ਆਉਣ ਸੀ ਕੁਛ ਤਾਂ ਫਿਰ ਨਾਨਾ ਮੇਰਾ ਜਿਹੜਾ ਦੂਸਰਾ ਫਤਿਹ ਮਮ ਸੀ ਉਹ ਵੀ ਜਾਂਦਾ ਆਉਂਦਾ ਸੀ ਕੁਸ਼ਤੀਆਂ, ਮਤਲਬ ਉਧਰ ਉਧਰ ਹੀ ਜਦੋਂ ਕਿਤੇ ਹੋਣੀਆਂ ਦੇਖਣੀਆਂ ਵੀ। ਇਹ ਪੁਰਾਣੀ ਗੱਲ ਪਹਿਲੇ ਕੋਈ ਅਜਾੜਿਆਂ ਤੋਂ ਪਹਿਲਾਂ ਦੀ ਗੱਲ ਨਹੀਂ ਨਹੀਂ ਉਹ ਤੋਂ ਵੀ ਕੋਈ 10 25 ਸਾਲ ਪਹਿਲੇ ਦੀ 30 ਸਾਲ ਜਦੋਂ ਇਕੱਠੇ ਰਹਿੰਦੇ ਹੁੰਦੇ ਸੀ। ਹਾਂਜੀ। ਪਾਕਿਸਤਾਨ ਨਹੀਂ ਸੀ ਬਣਿਆ। ਤੇ ਫਿਰ ਨਾਨਾ ਜਾਨ ਮੁਹੰਮਦ ਸੀ ਤੇ ਨਾਨਾ ਸ਼ਾਹ ਮੁਹੰਮਦ ਸੀ, ਕਿਉਂਕਿ ਤੁਹਾਨੂੰ ਪਤਾ ਹੈ ਕਿ ਅਸੀਂ ਤੇ ਨਾਨੇ ਦਾ ਲਫ਼ਜ਼ ਜਾਂ ਦਾਦੇ ਦਾ ਲਫ਼ਜ਼ ਜਾਂ ਬਾਬੇ ਦਾ ਲਫ਼ਜ਼ ਤੇ ਬਾਅਦ ਚ ਇਸਤੇਮਾਲ ਕਰੀ, ਪਹਿਲਾਂ ਉਦੋਂ ਸਾਡਾ ਮੀਆਂ ਹੀ ਚੱਲਦਾ ਸੀ, ਸਿਆਣੇ ਬਿਆਣੇ ਸਿਆਣੇ ਬੰਦੇ ਮੀਆਂ ਕਹਿੰਦੇ ਹੁੰਦੇ ਸਾਨੂੰ ਅਸੀਂ ਮੀਆਂ ਹੀ ਕਹਿੰਦੇ ਸੀ, ਅੱਛਾ ਚਾਹੇ ਨਾਨੇ ਦਾ ਭਰਾ ਹੁੰਦਾ ਸੀ ਚਾਹੇ ਨਾਨੇ ਦਾ। ਅੱਛਾ ਉਸ ਵਕਤ ਮੀਏ ਦੋ ਹੁੰਦੇ ਸੀ, ਇੱਕ ਤਾਂ ਜਿੱਦਾਂ ਤੁਸੀਂ ਦੱਸੇ ਮੀਏ, ਹਾਂਜੀ। ਇੱਕ ਕਿਹੜੇ ਖਤਮ ਦਿੰਦੇ ਹੁੰਦੇ ਸੀ ਪਿੰਡਾਂ 'ਚ, ਉਹਨਾਂ ਨੂੰ ਨਹੀਂ ਲੋਕ ਉਹ ਮੀਆਂ ਮੀਆਂ ਮਤਲਬ ਉਹਨਾਂ ਨੂੰ ਵੀ ਕਹਿ ਦਿੰਦੇ ਹਾਂਜੀ, ਸੀ। ਉਹ ਤੇ ਮਸਜਿਦ ਦਾ ਮੀਆਂ, ਮਸੀਤ ਦਾ ਵਾਲਾ ਮੀਆਂ ਕਹਿੰਦੇ ਸੀ। ਖਤਮ ਦਰੂਦ ਵਾਲਾ। ਹਾਂਜੀ ਹਾਂਜੀ ਨਹੀਂ ਇਹ ਮੀਆਂ ਜਿਹੜਾ ਲਫ਼ਜ਼ ਇਸਤੇਮਾਲ ਅਸੀਂ ਕਰਦੇ ਹੀ ਇਹ ਹੁੰਦੇ ਸੀ ਮੀਆਂ, ਬੜੇ ਲਈ। ਮਤਲਬ ਅਸੀਂ ਵੀ ਆਪਣੇ ਨਾਨੇ ਨੂੰ ਮੀਆਂ ਹੀ ਕਹਿੰਦੇ ਹੁੰਦੇ ਸੀ। ਹਾਂਜੀ। ਫਿਰ ਆਪਣਾ ਏਰੀਆ ਜਿਹੜਾ ਨਾ, ਹਾਂ ਆਪਣਾ ਏਰੀਆ ਜਿਹੜਾ ਉਹ ਲਫ਼ਜ਼ ਇਹੀ ਇਸਤੇਮਾਲ ਕਰਦਾ ਹੋਣੀ ਆ ਕੋਈ 20 ਸਾਲਾਂ ਦੀ। ਦਾਦੀ ਨੂੰ ਬੀਬੀ ਵੀ ਕਹਿ ਲੈਂਦੇ ਸੀ, ਹਾਂਜੀ। ਮਾਂ ਨੂੰ ਬੀਬੀ ਹੀ ਕਹਿੰਦੇ ਸੀ। ਬੀਬੀ ਕਹਿੰਦੇ ਹੁੰਦੇ ਸੀ। ਸਾਡੇ ਵਿੱਚ ਹੋਣ ਵਾਲੀ ਤੇ ਜਿਹੜੀ ਜਨਰੇਸ਼ਨ ਵੱਖਰੀ ਹੈ, ਜਿਹੜੀ ਨਾ ਬਾਲਮੀਕ ਉੱਥੇ ਸਾਡੇ ਮਤਲਬ ਰਹਿ ਗਏ, ਮੁਸਲਮਾਨ ਤੇ ਇੱਧਰ ਆ ਗਏ ਸੀ ਤੇ ਬਾਲਮੀਕ ਉੱਥੇ ਰਹਿ ਗਏ, ਉਹ ਨਹੀਂ ਆਏ। ਉਹ ਪਹਿਲੇ ਆਪਣੇ ਜਿਹੜੇ ਮਾਂ ਪਿਓ ਬਾਪ ਸੀਗਾ ਉਹਨੂੰ ਉਹ ਮੀਆਂ ਹੀ ਕਹਿੰਦੇ ਸੀ, ਮੀਆਂ ਕਹਿੰਦੇ ਸੀ। ਹੋਣ ਵਾਲੇ ਤੇ ਬਦਲ ਗਏ ਹੁਣ ਉਹ। ਨਹੀਂ ਬਦਲ ਕੇ ਦਿਨੋਂ ਅੱਛਾ ਕਈ ਘਰਾਂ ਵਿੱਚ ਨਾ ਜਿੱਦਾਂ ਹੁਣ ਕਹ ਲਓ ਵੀ ਇੱਕ ਚਾਚਾ ਹੁੰਦਾ ਆ ਤੇ ਉਹ ਆਪਣੇ ਭਰਾਵਾਂ ਨੂੰ ਵੱਡਿਆਂ ਨੂੰ ਭਾ ਕਹਿੰਦੇ ਆ, ਉਹ ਗਾਂ ਜਿਹੜੇ ਵੱਡੇ ਭਰਾ ਦੇ ਨਿਆਣੇ ਉਹ ਵੀ ਚਾਚੇ ਮਗਰ ਲੱਗ ਕੇ ਉਹ ਵੀ ਭਾ ਹੀ ਕਹਿਣ ਲੱਗ ਪੈਂਦੇ ਆ। ਉਹ ਜਿਹੜਾ ਵੀ ਸਭ ਤੋਂ ਛੋਟਾ ਚਾਚਾ ਹੁੰਦਾ ਉਹਦੇ ਮਗਰ ਲੱਗ ਕੇ ਨਾ ਜਿਹੜਾ ਉਹ ਨਾਂ ਲੈਂਦਾ ਉਹੀ ਲਈ ਜਾਂਦੇ ਫਿਰ। ਅਸਲ ਹੁਣ ਨਵੀਂ ਜਨਰੇਸ਼ਨ ਆ ਗਈ ਆ, ਹੁਣ ਉਹ ਬਾਬੇ ਦਾਦੇ ਤੋਂ ਵੀ ਨਾਂ ਹਟ ਗਿਆ, ਹੁਣ ਡੈਡ ਆ ਗਿਆ, ਡੈਡ ਦਾ ਫਾਦਰ ਆ ਗਿਆ, ਫਾਦਰ ਤੋਂ ਫਿਰ ਅੱਗੇ ਡੈਡੀ ਆ ਗਿਆ, ਪਾਪਾ। ਫਿਰ ਪਾਪਾ ਆ ਗਿਆ, ਪਾਪੇ ਤੋਂ ਹੁਣ ਉਹ ਮਤਲਬ ਹੋਰ ਅੱਗੇ ਪੱਪਾ ਵੀ ਕਹਿ ਲੈਂਦੇ, ਕਿੰਨਾ ਹੀ ਕੁਛ ਕਹਿ ਲੈਂਦੇ। ਪਿਓ ਨੂੰ ਹੁਣ ਬਾਬਾ ਕਹਿਣਾ ਸ਼ੁਰੂ ਕਰਤਾ। ਬਾਬਾ ਬਾਬਾ ਪਿਓ ਨੂੰ ਬਾਬਾ, ਬਾਬਾ ਨਹੀਂ ਕਹਿੰਦੇ ਬਾਬਾ। ਬਾਬਾ ਬਾਹਰ ਦਾਦਾ ਕਹਿੰਦੇ ਆ, ਹਾਂਜੀ। ਉੱਥੇ ਦਾਦਾ ਆਖਣ ਲੱਗ ਪਿਆ। ਅਸਲ ਮੈਂ ਕਹਿੰਦਾ ਘੁੰਮ ਘੁਮਾ ਕੇ ਗੱਲ ਉੱਥੇ ਹੀ ਆਣੀ ਥੋੜੇ ਜਿਹਾ ਐਕਸੈਂਟ ਜੇ ਆਉਣੀ ਵੀ ਗੱਲ ਚਾਹੀਦੀ ਘੁੰਮ ਆ। ਘੁਮਾ ਕੇ ਉੱਥੇ ਨਹੀਂ ਤੇ ਆਣੀ। ਤਾਇਆ ਚਾਚਾ ਕਹਿੰਦੇ ਮੁੜ ਕੇ ਖੋਤੀ ਬੋੜ ਥੱਲੇ, ਹਾਂਜੀ ਹਾਂਜੀ ਇਹ ਬੋੜ ਥੱਲੇ ਆਣੀ ਨਹੀਂ ਹੈ। ਤੇ ਅੱਗੇ ਅੰਕਲ ਦੇ ਵਿੱਚ ਤੇ ਆ ਕੇ ਸਾਰਾ ਕੁਝ ਹੀ ਰਗੜ ਦਿੱਤਾ ਸੀ, ਵਿੱਚੇ ਮਾਸੜ ਆ ਜਾਂਦਾ ਸੀ, ਵਿੱਚੇ ਮਾਮਾ ਵਿੱਚ, ਪਤਾ ਹੀ ਨਹੀਂ ਸੀ ਵੀ ਚਾਚਾ ਤਾਇਆ ਕਿ ਕੌਣ ਹੈ। ਮਤਲਬ ਅੰਕਲ ਇੱਕ ਉਹ ਨਾਤਾ ਰੱਖਿਆ ਜਾਂਦਾ ਸੀ ਇੱਕ ਜਿਹੜਾ ਜੇ ਅਗਰ ਮਾਂ ਦਾ ਕੱਲੇ ਕੱਲੇ ਰਿਸ਼ਤੇ ਦੀ ਬੀਬੀ ਆਪਣੀ ਕਹਿੰਦੇ ਸੀ ਨਾ, ਮਿਠਾਸ ਸੀਗੀ। ਤੇ ਜਾਂ ਮਾਂ ਨੂੰ ਬੀਬੀ ਕਹਿੰਦੇ ਸੀ ਤੇ ਦਾਦੀ ਨੂੰ ਜੇ ਬਹੁਤਾ ਕਸਣਾ ਤੇ ਮਾਂ ਦਾ ਲਫ਼ਜ਼ ਇਸਤੇਮਾਲ ਕਰਦੇ ਸੀ। ਹਾਂਜੀ ਹੁਣ ਉਹ ਬਸ ਉਹ ਨਹੀਂ ਉਹ ਹਿਸਾਬ ਦਾ ਦੜਾ ਕਰਦਾ। ਪਤਾ ਲੱਗਦਾ ਉਹਦੀ ਵੀ ਅੱਛਾ ਮਾਸੀ ਤੋਂ ਫਿਰ ਖਾਲਾ ਬਣਿਆ, ਖਾਲਾ ਤੋਂ ਆਂਟੀ ਬਣ ਗਿਆ, ਆਂਟੀ ਦਾ ਇੱਕ ਇੰਤਹਾਈ ਬਹੂਦਾ ਲਫ਼ਜ਼ ਆ, ਮੈਂ ਸਮਝਦਾ ਇਹਦੇ 'ਚ ਕੋਈ ਲਜ਼ਤ ਨਹੀਂ ਹੈਗੀ, ਕੋਈ ਅਪਨਾਈਅਤ ਨਹੀਂ ਹੈਗੀ। ਇਹ ਪੰਜਾਬੀ ਦਾ ਲਫ਼ਜ਼ ਦੇਖਣਾ, ਹਾਂ ਉਹ ਚੇਤੇ ਗੱਲ ਆਈ ਨਹੀਂ ਜਾਂਦੀ, ਕਹਿੰਦਾ ਵੀ ਪਹਿਲੇ ਹੁੰਦਾ ਸੀ ਕਹਿਣਾ ਵੀ ਤੇਰਾ ਪਿਓ ਆ ਗਿਆ, ਕਹਿੰਦਾ ਇਦਾਂ ਹੁੰਦਾ ਸੀ ਜਿੱਦਾਂ ਘਰ ਭਰ ਜਾਂਦਾ। ਅੱਛਾ ਪਹਿਲੇ ਬਾਪ ਕਹਿੰਦੇ ਆਪਣੇ ਸਿਆਣੇ ਬਾਬੇ, ਅਸੀਂ ਇੰਟਰਵਿਊ ਕਰੀਦਾ ਨਾ, ਉਹ ਜਦੋਂ ਆਪਣੇ ਅੱਬੇ ਦਾ ਜ਼ਿਕਰ ਕਰਦੇ ਨਾ ਉਹ ਅੱਬਾ ਨਹੀਂ ਕਹਿੰਦੇ, ਪਿਓ
ਪਿਓ ਵੀ ਕਹਿ ਲੈਂਦੇ, ਲੇਕਿਨ ਬਾਪ ਕਹਿੰਦੇ ਮੇਰਾ ਬਾਪ ਏਦਾਂ ਕਹਿੰਦਾ ਸੀ, ਮੇਰਾ ਬਾਪ ਆਇਆ। ਉਹ ਬਾਪ ਦਾ ਲਫ਼ਜ਼ ਇਸਤੇਮਾਲ ਕਰਦੇ ਹੁੰਦੇ ਸੀਗੇ। ਗੱਲ ਦੱਸਦੇ ਹੋਏ ਪੁਕਾਰਨ ਲੱਗਿਆ ਨਹੀਂ, ਪੁਕਾਰਨ ਨੂੰ ਤਾਂ ਅੱਬਾ ਹੀ ਕਹਿੰਦੇ ਹੁੰਦੇ ਸੀ, ਹਾਂਜੀ ਲੇਕਿਨ ਜਦੋਂ ਗੱਲ ਕਰਨੀ, ਜ਼ਿਕਰ ਕਰਨਾ, ਉਹਦਾ ਬਾਪ ਕਹਿੰਦੇ ਹੁੰਦੇ। ਅਸੀਂ ਆਪਣੇ ਡੈਡੀ ਨੂੰ ਬਾਪੂ ਜੀ ਕਹਿੰਦੇ ਸੀ। ਬਾਪੂ ਜੀ, ਹਾਂ। ਮਾਤਾ ਤੇ ਬਾਪੂ, ਮਾਤਾ ਜਾਂ ਹਾਂ, ਮਾਂ ਨੂੰ ਮਾਤਾ। ਹਾਂ। ਹਾਂ। ਤੁਹਾਡੇ ਹਲੇ ਮਾਸੀਆਂ ਫੁੱਫੀਆਂ ਕਹਿੰਦੇ ਆ ਕਾਂਡੀਆਂ ਵਾਲੇ ਜਾ ਬੜੇ ਆ? ਨਹੀਂ, ਅਜੇ ਚਲੋ ਹੁਣ ਘਟ ਗਈ ਆ, ਮਾਸੀਆਂ ਫੁੱਫੀਆਂ ਬਹੁਤ ਘੱਟ ਫਿਲਮਾਂ ਗਏ 'ਚ ਨੇ। ਫੁੱਫੜ ਵੀ ਫਿਲਮਾਂ 'ਚ ਹੀ ਰਹਿ ਗਿਆ, ਉਦਾਂ ਤਾਂ ਕੋਈ ਨਹੀਂ ਕਹਿੰਦਾ ਹੁਣ। ਹਾਂ, ਜਿਹੜੀ ਉਹ ਨਵੀਂ ਪੀੜ੍ਹੀ ਉਹਨੇ ਕਹਿੰਦੀ ਜੇ ਅਸੀਂ ਪੁਰਾਣੇ ਬੰਦੇ ਜਿਹੜੇ ਨਾ ਅਜੇ ਉਹ ਅਸੀਂ ਜੇ ਕੋਈ ਚਾਚੀ ਤਾਈ ਮਿਲਦੀ ਤੇ ਅਸੀਂ ਉਹਨੂੰ ਉਸੇ ਹਿਸਾਬ ਨਾਲ ਬੁਲਾਉਂਦੇ ਆ। ਹਾਂ ਹਾਂ ਹਾਂ। ਤੇ ਜਿਹੜੇ ਨਵੇਂ ਆ ਉਹ ਤੇ ਆਪਣੇ ਮਾਂ ਨੂੰ ਮੋਮ, ਡੈਡ ਨੂੰ ਡੈਡ, ਅਸਲ ਨਾਲ ਇਹ- ਹਾਈ ਡੈਡ, ਇਹ ਨਾ ਹਾਈ ਮੋਮ, ਨਕਲਾਂ ਕਰਦੇ ਨਾਲ ਉਹਨਾਂ ਹਾਈ ਲੋਕਾਂ ਦੀਆਂ। ਤੇ ਉਹ ਗੱਲ ਉਹੀ ਹੋ ਗਈ, ਬੰਦਾ ਕਹਿੰਦਾ ਵੀ ਅਸੀਂ ਭਾਵੇਂ ਬਾਹਰ ਦੇ ਮੁਲਕਾਂ ਚਲ ਜੀ, ਅਸੀਂ ਨਾ ਕਹਿਣਾ ਹਾਊ ਆਰ ਯੂ ਓਏ, ਲਾਜ਼ਮੀ ਕਹਿਣਾ ਨਾਲ ਵੀ ਯਾਰ ਬੋਲੀ ਤਾਂ ਹੈਗੀ ਹੈ, ਲੇਕਿਨ ਆਪਣਾ ਐਕਸੈਂਟ ਪੰਜਾਬੀ ਵਾਲਾ ਹੀ ਹੈ ਨਾਲ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹ ਆ ਵੀ ਮੈਂ ਕਹਿੰਦਾ ਫਿਰ ਵੀ ਤੁਸੀਂ ਸਾਂਭੀ ਹੋਈ ਹੈ, ਤੁਸੀਂ ਆਪਣੇ ਨਿਆਣਿਆਂ ਨਾਲ ਤਾਂ ਬੋਲਦੇ ਆ ਨਾ ਨਹੀਂ ਨਹੀਂ ਪੰਜਾਬੀ। ਬਿਲਕੁਲ ਪੰਜਾਬੀ ਸਾਡੇ ਤਾਂ ਨਿਆਣਿਆਂ ਨਾਲ ਵੀ ਹੁਣ ਘਰਾਂ ਵਿੱਚ ਅੰਗਰੇਜ਼ੀ ਉਰਦੂ ਚੱਲ ਪਈ ਆ। ਨਹੀਂ ਇਹ ਤਾਂ ਬਾਕੀ ਇੱਕ ਗੱਲ ਆ ਕਿ ਅਗਰ ਅਸੀਂ ਇਹ ਆਪਣਾ ਕਲਚਰ ਆ ਸਾਡਾ ਪੰਜਾਬੀ ਦਾ, ਅਗਰ ਅਸੀਂ ਇਸ ਕਲਚਰ ਨੂੰ ਸੰਭਾਲਿਆ ਨਾ ਤੇ ਇਹਨੂੰ ਗਵਾਚ ਜਾਣਾ। ਗਵਾਚ ਤਾਂ ਗਿਆ, ਹੋਰ ਕਿਦਾਂ ਗਵਾਚਣਾ ਹੁਣ? ਗਵਾਚ ਜਾਣਾ ਹੈਂ? ਬਿਲਕੁਲ ਹੀ ਗਵਾਚ ਜਾਣਾ। ਆ ਹੁਣ ਵੀਡੀਓ ਇਹ ਨਹੀਂ ਸ਼ਨਾਖਤ ਹੋਣੀ ਕਿ ਅਸੀਂ ਪੰਜਾਬੀ ਸੀਗੇ ਯਾਰ, ਪੁਰਾਣੀਆਂ ਗੱਲਾਂ ਦਾ ਜ਼ਿਕਰ ਕਰੀਦਾ, ਇਸੇ ਜਾਂ ਕਰਕੇ ਅਸੀਂ ਕਰੀਦਾ ਕੌਣ ਵੀ ਸੀ, ਚਲੋ ਉਰਦੂ ਕਿਸੇ ਨਾ ਕਿਸੇ speaking ਸੀ, ਤਰ੍ਹਾਂ ਪੰਜਾਬੀ ਸੀ, ਇੰਗਲਿਸ਼ ਸੀ, ਸੁਣਨ ਨੂੰ ਇਹ ਲਫ਼ਜ਼ ਮਿਲ ਹੀ ਜਾਣ ਤੁਹਾਨੂੰ। ਪੁਰਾਣੇ ਹੁਣ ਕਿਸੇ ਲੋਢੇ ਵੇਲੇ ਦੀ ਗੱਲ ਕਰੀਏ ਹਾਂਜੀ। ਤਾਂ ਕਿਸੇ ਨੂੰ ਨਹੀਂ ਪਤਾ ਪਤਾ ਹੀ ਲੱਗਣਾ, ਸ਼ਾਹ ਵੇਲੇ ਦੀ ਗੱਲ ਕਰੀਏ, ਉਹ ਦੀਗਰ ਵੇਲੇ ਦੀ ਗੱਲ ਕਰੀਏ ਤਾਂ ਨਹੀਂ ਪਤਾ ਲੱਗਣਾ ਹੈਗਾ। ਠੀਕ ਆ। ਹੁਣ ਮੇਰੇ ਅਚੇਚਾ ਗੱਲ ਕਰ ਲਈ ਵੀ ਅਚੇਚਾ, ਕਿਸੇ ਨੂੰ ਕੀ ਪਤਾ ਅਚੇਚਾ ਦਾ ਮਤਲਬ ਕੀ ਆ, ਵੀ ਕਿਹਨੂੰ ਕਹਿੰਦੇ ਅਚੇਚਾ। ਮੇਰੇ ਪੋਤੇ ਪੋਤੀਆਂ ਹੁਣ ਉਹ ਬਿਲਕੁਲ ਪੰਜਾਬੀ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨੀ, ਆਪਸ ਵਿੱਚ ਉਹ ਭਾਵੇਂ ਜੋ ਮਰਜ਼ੀ ਇੰਗਲਿਸ਼ ਬੋਲੀ ਜਾਣ। ਬਹੁਤ ਵਧੀਆ ਗੱਲ ਹੈ। ਇੱਥੇ ਪਰਿਵਾਰ ਦੇ ਵਿੱਚ ਉਹਨਾਂ ਨੇ ਬਹਿ ਕੇ ਪੰਜਾਬੀ ਦੇ ਵਿੱਚ ਹੀ ਗੱਲਬਾਤ ਕਰਨੀ ਹੈ ਤੇ ਬੜਾ ਵਧੀਆ ਲੱਗਦਾ। ਤੇ ਆਪਣੀ ਬੋਲੀ ਜਿਹੜੀ ਛੱਡਣੀ ਚਾਹੀਦੀ ਹੈ। ਤੇ ਅੱਛਾ, ਕੱਪੜਿਆਂ ਨੂੰ ਪਹਿਲੇ ਟੱਲੇ ਕਹਿੰਦੇ ਹੁੰਦੇ ਵੀ ਟੱਲੇ ਸੀਣੇ ਆ, ਕੱਪੜੇ ਕਈ ਚਲੋ ਇਲਾਕਿਆਂ ਦੇ ਵਿੱਚ ਹੋ ਜਾਂਦਾ, ਕਈ ਲੀੜੇ ਕਹਿ ਲੈਂਦੇ ਸੀਗੇ, ਲੇਕਿਨ ਆਪਾਂ ਜਿਹੜੇ ਦੁਆਬੇ ਵਾਲੇ ਉਹ ਟੱਲੇ ਕਹਿੰਦੇ ਹੁੰਦੇ ਸੀ। ਅਸੀਂ ਵੈਸੇ ਮਾਝੇ ਵਾਲੇ ਆ। ਹਾਂ, ਤੁਸੀਂ ਮਾਝੇ ਹੁਣ ਦੁਆਬੀ ਹੋ ਗਏ, ਪਹਿਲਾਂ ਮਾਝੇ। ਡੈਲ ਕੀ ਕਹਿੰਦੇ ਨਹੀਂ ਹੁੰਦੇ? ਹੁਣ ਜਲੰਧਰ ਨੂੰ ਕਿਹੜਾ ਜਲੰਧਰ ਦੁਆਬੇ 'ਚ ਹੀ ਹੈ। ਬਾਬੇ ਜੀ ਪੈਂਦਾ? ਜਲੰਧਰ ਦੁਆਬੇ 'ਚ, ਕਪੂਰਥਲਾ ਦੀ ਦੁਆਬੇ 'ਚ ਹੈ। ਜਿਹੜਾ ਬਿਆਸ ਦਰਿਆ ਤੋਂ ਪਰਲਾ ਬੰਨਾ ਹਾਂਜੀ ਤੇ ਸਤਲੁਜ ਦੇ ਤੇ ਬਿਆਸ ਦੇ ਵਿਚਕਾਰ ਉਹ ਸਾਰਾ ਦੁਆਬਾ। ਦੁਆਬਾ। ਤੇ ਜਿਹੜਾ ਸਤਲੁਜ ਤੋਂ ਪਰਲੇ ਬੰਨੇ ਉਹ ਮਾਲਵਾ। ਆਈ ਲਾਹੌਰ ਤੁਸੀਂ ਬਿਆਸ ਦੇਖਿਆ? ਤੋਂ- ਲਾਹੌਰ ਬਿਆਸ- ਦੇਖਿਆ, ਕਿਹੋ ਜਿਹਾ ਲੱਗਾ ਤੁਹਾਨੂੰ ਲਾਹੌਰ? ਲਾਹੌਰ ਤਾਂ ਬਹੁਤ ਸੋਹਣਾ ਸ਼ਹਿਰ ਹੈ। ਮੈਂ ਅੱਗੇ ਵੀ ਦੇਖ ਕੇ ਗਿਆ ਪਹਿਲੀ ਵਾਰ, ਪਹਿਲੋਂ ਵੀ ਆਇਆ ਸੀ ਪਿਛਲੇ ਸਾਲ, ਤੇ ਉਦੋਂ ਵੀ ਬਹੁਤ ਸੋਹਣਾ ਸ਼ਹਿਰ, ਸਾਫ਼ ਸੁਥਰਾ ਆ। ਤੇ ਅਜੇ ਤੇ ਚਲੋ ਆਪਾਂ ਥੋੜਾ ਜਿਹਾ ਹੀ ਦੇਖਿਆ ਆ, ਅੱਜ ਤੇ ਜਿੱਥੇ ਜਾ ਕੇ ਰੋਡ ਜਿਹੜੇ ਦੇਖੇ ਜਿੱਥੇ ਹਾਂ, ਜਿੱਥੇ ਰੋਡ- ਲੰਘ ਕੇ ਆਏ, ਵੀ ਲੱਗਦਾ ਹੈ ਵੀ ਸ਼ਹਿਰ ਦਾ ਮੂੰਹ ਸਿਰ ਬਣਾਇਆ ਆ। ਬਹੁਤ ਕਮਾਲ ਦਾ ਹੈ। ਮਤਲਬ ਇਹ ਨਹੀਂ, ਇਹ ਜ਼ਰੂਰ ਇੱਕ ਵਾਰੀ ਬੰਦੇ ਨੂੰ ਕੋਈ ਵੀ ਹੈ ਨਾ, ਭਾਵੇਂ ਬਾਹਰਲੇ ਮੁਲਕਾਂ, ਚਲੋ ਹੁਣ ਇੰਡੀਆ ਦੇ ਵਿੱਚੋਂ ਸ਼ਾਇਦ ਵੀਜ਼ਾ ਜੇ ਪ੍ਰੋਬਲਮ ਆ, ਤੇ ਬਾਹਰਲੇ ਮੁਲਕਾਂ ਵਾਲਿਆਂ ਤੇ ਸਾਰਿਆਂ ਨੂੰ ਇੱਕ ਵਾਰੀ ਆ ਕੇ ਨਾ ਵੇਖਣਾ ਚਾਹੀਦਾ। ਲਾਹੌਰ ਵੇਖਣ ਵਾਲਾ ਸ਼ਹਿਰ ਆ। ਤੇ ਇਸਲਾਮਾਬਾਦ ਵੀ ਵਧੀਆ ਆ, ਉਹ ਵੀ ਮੈਂ ਦੇਖਿਆ ਆ। ਉਹ ਤਾਂ ਖੈਰ ਪਹਾੜੀ ਇਲਾਕਾ ਆ, ਬਹੁਤ ਸੋਹਣਾ ਹੈ, ਇਹਦੇ ਨਾਲੋਂ ਵੀ ਕਿਤੇ ਸੋਹਣਾ ਹੈ। ਬਿਲਕੁਲ ਬਿਲਕੁਲ। ਤੁਹਾਨੂੰ ਕਿੰਨੀ ਦੇਰ ਹੋ ਗਈ ਇੱਥੇ ਆਇਆ ਨੂੰ? ਮੈਨੂੰ ਹਾਂਜੀ, ਤਕਰੀਬਨ ਹੋ ਗਏ ਨੇ 20 ਸਾਲ ਦਾ ਅਰਸਾ ਹੋਣ ਲੱਗਾ। 20 ਸਾਲ ਦਾ ਅਰਸਾ। ਹਾਂਜੀ 20 ਸਾਲ। ਫਿਰ ਤਾਂ ਤੁਸੀਂ ਲਾਹੌਰ ਦੇ ਬਾਬਾ ਭੇਤੀ ਹੋ ਗਏ ਹੋਣੇ। ਨਹੀਂ, ਅਜੀਬ ਇਤਫਾਕ ਆ ਕਿ ਸਾਡੇ ਕੋਲ ਕੰਮ ਦਾ ਜਿਹੜਾ ਸਿਸਟਮ ਰਿਹਾ ਨਾ, ਇਹ ਜੋ ਟਾਊਨ, ਵਾਗਡਾ ਟਾਊਨ ਤੇ ਆਪਣਾ NFC ਦਾ ਏਰੀਆ, ਕਾਨੇ ਵਾਲਾ, ਚੁੰਗੀ ਵਾਲੀ ਸਾਈਡ ਜਿਹੜੀ, ਬਸ ਇਹ ਵੈਸੇ ਵੀ ਲਾਹੌਰ 'ਚ ਰਹਿਣ ਵਾਲਾ ਬੰਦਾ ਵੀ ਭਾਵੇਂ 20 ਸਾਲ ਛੱਡ ਕੇ 40 ਸਾਲ ਰਹਿ ਲਵੇ ਤਾਂ ਉਹਨੂੰ ਪੂਰੇ ਲਾਹੌਰ ਦਾ ਨਹੀਂ ਪਤਾ ਹੈ। ਨਹੀਂ ਪਤਾ, ਉਹ ਭੁੱਲ ਜਾਂਦਾ। ਆਊਟਸਾਈਡ ਤੇ ਜਾਵੇ ਨਾ ਤਾਂ ਨਕਸ਼ੇ ਤੋਂ ਬਗੈਰ ਘਰ ਨਹੀਂ ਆਉਂਦਾ। ਨਕਸ਼ੇ ਤੋਂ ਬਗੈਰ ਨਹੀਂ ਜਾ ਸਕਦਾ। ਹਾਂ, ਜਾਂ ਹੁਣ ਤੇ ਆ ਮੋਬਾਈਲ ਚੱਲ ਪਏ, ਲੋਕੇਸ਼ਨ ਲਾਈ ਤੇ ਉਹੀ ਲੋਕੇਸ਼ਨ ਨਕਸ਼ਾ ਉਹਨੂੰ ਸਾਨੂੰ ਤਾਂ ਲੋਕੇਸ਼ਨ ਵੀ ਨਹੀਂ ਲਾਉਣੀ ਆਉਂਦੀ ਹਾਲੇ, ਵੀ ਕੀ ਕਰ ਸਿੱਧੀ ਗੱਲ ਆ, ਕੱਟਣਾ ਨਹੀਂ ਆਉਂਦਾ ਕਿਸੇ ਵੇਲੇ, ਐਸਾ ਹਿਸਾਬ ਕਿਤਾਬ ਹੋ ਜਾਂਦਾ। ਸਾਨੂੰ ਤਾਂ ਅਸੀਂ ਬਟਨਾਂ ਵਾਲੇ ਮੋਬਾਈਲ ਚਲਾਏ ਆ। ਇੱਥੇ ਤੁਸੀਂ ਲਾਹੌਰ 'ਚ 20 ਸਾਲ ਵਿੱਚ ਕੀ ਸਿੱਖਿਆ? ਕੀ ਮਤਲਬ ਤੁਸੀਂ ਸਮਝਦੇ ਆ ਵੀ ਪਿੰਡਾਂ ਵਿੱਚ ਤੇ ਲਾਹੌਰ ਸ਼ਹਿਰ ਦੇ ਵਿੱਚ ਕੀ ਫਰਕ ਹੈ? ਇੱਥੇ ਅਗਰ ਦੇਖਿਆ ਜਾਵੇ ਨਾ, ਸ਼ਾਇਦ ਤੁਹਾਡੀ ਗੱਲ ਬਜਾ ਆ, ਪਰ ਇੱਥੇ ਨਫਸੋ ਨਫਸੀ ਦਾ ਜ਼ਾਹਰਾ ਉਹਦਾ ਤੇਜ਼ੀ ਹੈ ਨਾ, ਤੇਜ਼ੀ ਹੈ। ਪਿੰਡਾਂ ਨਾਲੋਂ ਸ਼ਹਿਰ ਐਡਵਾਂਸ ਹੁੰਦੇ ਸ਼ਨਾਖਤ ਆ। ਕੋਈ ਨਹੀਂ। ਹਾਂ ਰੌਲਾ ਸਿਰਫ ਇੰਨਾ ਕਿ ਸ਼ਹਿਰ ਦੇ ਵਿੱਚ ਕੰਮਕਾਰ ਦਾ ਸਿਲਸਿਲਾ ਜ਼ਰੂਰ ਹੈ, ਹਾਂ, ਰੋਜ਼ਗਾਰ ਹੈਗਾ, ਰੋਜ਼ਗਾਰ ਹੈ, ਸ਼ਨਾਖਤ ਕੋਈ ਨਹੀਂ। ਸ਼ਨਾਖਤ ਕੋਈ ਨਹੀਂ। ਹਾਂ, ਸ਼ਨਾਖਤ ਇਸ ਤੋਂ ਕੋਈ ਨਹੀਂ ਹੈਗੀ ਕਿ ਦੇਖੋ ਨਾ, ਹੁਣ ਅੱਲਾ ਮਾਫੀ ਦੇਵੇ, ਖੁਦਾ ਨਾ ਖਾਸਤਾ ਕੋਈ ਇਨਸਾਨ ਨਾਲ ਵਾਧਾ ਘਾਟਾ ਹੋ ਜਾਂਦਾ, ਹਾਂ। ਕਿਸੇ ਨੂੰ ਲਾਗੇ ਦੂਸਰੇ ਬੈਠੇ ਨੂੰ ਪੜੋਸੀ ਨੂੰ ਗੁਆਂਢੀ ਨੂੰ ਕੋਈ ਪਤਾ ਇਲਮ ਨਹੀਂ। ਕੋਈ ਇਲਮ ਨਹੀਂ। ਪਤਾ ਵੀ ਹੋਵੇ ਤੇ ਅਗਲਾ ਆ ਕੇ ਪਤਾ ਬਹਿੰਦਾ ਵੀ ਨਹੀਂ ਹੋਵੇ, ਹੈਗਾ। ਬਹਿੰਦਾ ਨਹੀਂ।
ਕੰਸਰਨ ਹੀ ਕੋਈ ਨਹੀਂ ਤੁਹਾਡੇ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਤੇ ਤੁਸੀਂ ਦੇਖ ਲਓ ਜੀ, ਅੱਲਾ ਮਾਫੀ ਦੇ ਕੋਈ 100 ਵਾਧਾ ਘਾਟਾ ਖੁਸ਼ੀ ਗਮੀ ਜੋ ਵੀ ਹੈਗੀ ਸਭ ਭੈਣ ਭਰਾ ਯਾਰ ਦੋਸਤ ਰਿਸ਼ਤੇਦਾਰ ਭਰਾਏ ਵੀ ਸਭ ਕੁਝ ਦੇਖ ਲਓ ਇੱਕ ਦੂਸਰੇ ਦਾ ਅਹਿਸਾਸ ਕਰਦੇ ਵੱਡੇ ਸ਼ਹਿਰਾਂ 'ਚ ਸਾਰੇ ਥਾਂ ਹੀ ਇਹੋ ਹਾਲ ਹੈ। ਉੱਥੇ ਮਤਲਬ ਗੁਆਂਢੀ ਨਾਲ ਵੀ ਮਤਲਬ ਅਜੀਬ ਇਤਫਾਕ ਮਸਲਨ ਬਾਲਾ ਨਹੀਂ ਖਿਆਲ ਰੱਖਦੇ। ਐਸਾ ਨਹੀਂ ਹੈ। ਨਫਸਾ ਨਫਸੀ ਹੈ ਨਾ ਜੀ, ਹਾਂਜੀ। ਨਸ ਭੱਜ ਆਪਣੀ ਪਈ ਆ। ਹਾਂਜੀ ਕੰਮਕਾਰ ਦਾ ਸਿਲਸਿਲਾ ਇਨਸਾਨ ਇੰਨਾ ਮਤਲਬ ਮਸਰੂਫ ਹੋ ਗਿਆ ਕਿ ਉਹਨੂੰ ਤੁਸੀਂ ਹਿਸਾਬ ਲਾ ਲਓ ਵੀ ਜੇ ਛੇਪ ਕਰਾਉਣੀ ਜਿਹੜੀ ਉਹਦਾ ਵੀ ਟਾਈਮ ਨਹੀਂ ਲੱਗਦਾ। ਸੱਚੀ ਗੱਲ ਆ। ਜਦੋਂ ਤੁਸੀਂ ਆਏ ਸੀ 20 ਸਾਲ ਪਹਿਲੇ, ਉਦੋਂ ਲਾਹੌਰ ਦਾ ਨਕਸ਼ਾ ਕੀ ਸੀ ਤੇ ਹੁਣ ਤਾਂ ਖੈਰ ਬਹੁਤ ਹੀ ਬਦਲ ਗਿਆ ਨਾ। ਅਸੀਂ ਜਦੋਂ ਆਏ ਇਹ ਤੇਰੇ ਇਹ ਖਾਤਾ ਤਾਂ ਹੈ ਹੀ ਨਹੀਂ ਸੀ ਜਿੱਥੇ ਬੈਠੇ ਆ। ਹਾਂ, ਇਹ ਪੈਲੀਆਂ ਸੀ ਉੱਧਰ ਖਾਲੀ। ਹਾਂਜੀ ਖਾਲੀ। ਧਾਮੀ ਸਾਹਿਬ ਸੀਗੇ ਨਾ ਇੱਥੇ ਆਪਣਾ ਹੁਸ਼ਿਆਰਪੁਰ ਦੇ ਆ। ਹੁਸ਼ਿਆਰਪੁਰ ਦੇ ਆ। ਤੇ ਉਹਨਾਂ ਦਾ ਬਜ਼ੁਰਗਾਂ ਦਾ ਇੱਕ ਪ੍ਰੋਗਰਾਮ ਚੱਲ ਰਿਹਾ ਸੀਗਾ ਤੇ ਉਹ ਕਹਿੰਦੇ ਸੀ, ਕਹਿੰਦਾ ਜੀ ਦੇਖੋ ਮੈਂ 40 ਸਾਲ ਬਾਹਰ ਯੂਕੇ 'ਚ ਕੱਢਿਆ। 40 ਸਾਲਾਂ ਤੋਂ ਬਾਅਦ ਕਹਿੰਦਾ ਮੈਂ ਵਾਪਸ ਆਇਆ ਵਾਂ ਤੇ ਬੱਚੇ ਵੀ ਕਹਿੰਦਾ ਹੁਣ ਜਿਹੜੇ ਉਹ ਉੱਧਰ ਆ ਆਉਣੇ ਗਵਾਰਾ ਨਹੀਂ ਕਰਦੇ, ਘਰ ਦੇਖ ਲਓ ਕਹਿੰਦਾ ਉਦਾਂ ਹੀ ਪਿਆ। ਤੇ ਕਹਿੰਦਾ ਵੀ ਪਤਾ ਨਹੀਂ ਮੈਂ ਕਹਿ ਕੇ ਥੱਕ ਗਿਆ, ਪਤਾ ਨਹੀਂ ਜਾਂ ਤੇ ਕਹਿੰਦਾ ਬਾਪੂ ਦਾ ਮਰਨ ਦਾ ਇੰਤਜ਼ਾਰ ਕਰਦੇ ਆ ਵੀ ਇਹ ਕਦੋਂ ਮਰੂ ਤੇ ਚਲੋ ਵੇਚੀਏ ਤੇ ਅਸੀਂ ਵੀ ਜਾਈਏ। ਛੱਡੋ ਕਹਿੰਦਾ ਸਮਝ ਨਹੀਂ ਆਉਂਦੀ ਵੀ ਨਵੀਂ ਨਸਲ ਨੂੰ ਕੀ ਹੋ ਗਿਆ। ਸਾਡੀ ਬਾਹਰ ਕਹਿੰਦਾ ਘਰ ਨੂੰ ਆਉਣਾ ਗਵਾਰਾ ਨਹੀਂ ਕਰਦੇ ਨਵੀਂ ਨਸਲ। ਅਜੀਬ ਇਤਫਾਕ। ਅਨਵਰ ਸਾਹਿਬ ਮਿਲਣ ਆਏ ਸੀਗੇ ਜੀ ਸਰਦਾਰ ਬਲਰਾਜ ਸਿੰਘ ਸੰਧੂ ਹੁਣਾਂ ਨੂੰ, ਜਿਹੜੇ ਕਿ ਇੰਡੀਆ ਤੋਂ ਆਏ ਸੀ। ਅੱਜ ਪਹਿਲਾ ਦਿਨ ਪਾਕਿਸਤਾਨ ਦੇ ਵਿੱਚ ਇਹਨਾਂ ਦਾ। ਤੇ ਇਹ ਜਿਹੜਾ ਵਲੌਗ ਆ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ। ਇਹਨਾਂ ਦੀ ਮੁਲਾਕਾਤ ਕਿਸ ਤਰ੍ਹਾਂ ਰਹੀ ਸਾਨੂੰ ਤੁਸੀਂ ਕਮੈਂਟ ਵਿੱਚ ਵੀ ਦੱਸਣਾ। ਤੇ ਬਾਕੀ ਅਸੀਂ ਇਨਸ਼ਾਅੱਲਾ ਜਿੰਨੇ ਦਿਨ ਸਾਡੇ ਕੋਲ ਡੇਲੀ ਬੇਸ ਤੇ ਇਹਨਾਂ ਦੀ ਜਿਹੜੀ ਵੀਡੀਓ ਅਪਡੇਟ ਜਿਹੜੀ ਉਹ ਕਰਦੇ ਰਵਾਂਗੇ, ਕਿਉਂਕਿ ਅਸੀਂ ਪਾਕਿਸਤਾਨ ਦਾ ਉਹ ਚਿਹਰਾ ਦਿਖਾਉਣਾ ਜਿਹੜਾ ਧੁੰਦਲਾ ਕੀਤਾ ਹੋਇਆ ਦੂਸਰੇ ਮੀਡੀਏ ਨੇ। ਜਿਹੜੀ ਹਕਾਇਕ ਆ, ਜਿਹੜੀਆਂ ਸੱਚਾਈਆਂ ਆ, ਜਿਹੜਾ ਪਿਆਰ ਆ, ਜਿਹੜਾ ਮੁਹੱਬਤ ਆ, ਉਹ ਨਹੀਂ ਦਿਖਾਉਂਦੇ। ਅਸੀਂ ਕੋਸ਼ਿਸ਼ ਕਰੀਦੀ ਹੈ ਆਪਣੇ ਤਾਈਂ ਵੀ ਅਸੀਂ ਉਹ ਚੀਜ਼ਾਂ ਦਿਖਾਈਏ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ 'ਚੋਂ ਓਝਲ ਹੈ। ਤੇ ਅੱਜ ਸਾਡੇ ਨਾਲ ਜਿਹੜੇ ਮਹਿਮਾਨ ਸੀਗੇ, ਇਹਨਾਂ ਨਾਲ ਗੱਲਬਾਤ ਵੀ ਹੋਈ ਆ ਤੇ ਇਹ ਮਿਲਣ ਵਾਲੇ ਬੰਦੇ ਵੀ ਇਹਨਾਂ ਨੂੰ ਆਏ ਸੀਗੇ। ਤੇ ਹੁਣ ਅਸੀਂ ਲੱਗੇ ਡਿਨਰ ਕਰਨ। ਹੁਣ ਅਸੀਂ ਡਿਨਰ ਕਰਨ ਲੱਗੇ ਆ ਜੀ, ਕਿਉਂਕਿ ਪੇਟ 'ਚ ਤੁਸੀਂ ਵੀ ਕਰ ਲਓ, ਚੂਹੇ ਨੱਚਦੇ ਆ। ਤੁਸੀਂ ਵੀ ਕਰ ਲਓ, ਅਸੀਂ ਕਰਨ ਲੱਗੇ ਤੁਸੀਂ ਵੀ ਕਰ ਲਓ। ਹਾਂ, ਤੁਸੀਂ ਵੀ ਕਰ ਲਓ ਜੀ। ਬਹੁਤ ਸ਼ੁਕਰੀਆ ਜੀ। ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਰੂਬਰੂ ਅਸੀਂ ਕਰਦੇ ਰਵਾਂਗੇ ਜੀ। ਰੱਬ ਰਾਖਾ।